देखो ਇਹ ਬਾਸਕਟ ਹੈਗੀ ਏ ਤੇ ਉਤਲੇ ਫਲੋਰ ਤੇ ਜਾਂਦੀ ਤਾਂ ਕਿ ਸਮਾਨ ਸਮੂਨ ਲੈਣ ਵਾਸਤੇ, ਜਿਸ ਤਰ੍ਹਾਂ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਨੇ ਥੱਲੇ ਆਉਣ ਦੇ ਬਜਾਏ। ਦੋਸਤੋ ਇਹ ਉਹ ਸੀੜੀਆਂ, ਇਹ ਉਹਨਾਂ ਦੇ ਰੇਲਿੰਗ ਹੈਗੀ ਲੱਕੜੀ ਦੀ, ਜਿਨ੍ਹਾਂ ਨੂੰ ਫੜ ਕੇ ਤੇ ਇੱਥੇ ਜਿਹੜੇ ਕੋਈ ਪੁਰਾਣੇ ਸਾਡੇ ਬਜ਼ੁਰਗ ਉਹ ਚੜ੍ਹਦੇ ਹੋਣਗੇ। ਅੱਜ ਉਹਨਾਂ ਦੀ ਯਾਦ ਤਾਜ਼ਾ ਕਰ ਰਹੇ ਹਾਂ। ਅਗਰ ਉਹਨਾਂ ਦੇ ਕੋਈ ਫੈਮਿਲੀ ਮੈਂਬਰਸ ਦੇਖ ਰਹੇ ਨੇ ਤੇ ਇਹ ਜਨਾਬ ਉਹਨਾਂ ਦੇ ਬਜ਼ੁਰਗਾਂ ਦਾ ਸ਼ਾਹਕਾਰ ਮੈਂ ਵਿਖਾ ਰਿਹਾ। ਲੋ ਜੀ ਦੋਸਤੋ, ਮੈਂ ਆ ਗਿਆ ਵਾਂ ਐਸ ਜਿਹੜੀ ਬੜੀ ਲਗਜ਼ਰੀ ਆਪਣੇ ਦੌਰ ਦੀ ਔਰ ਖੂਬਸੂਰਤ ਬਿਲਡਿੰਗ ਆਪਣੀ ਓਰੀਜਨਲ ਹਾਲਤ 'ਚ ਅੱਜ ਵੀ ਮੌਜੂਦ ਹੈ। ਮਹੱਲਾ ਬਾਬੜੀਆਂ ਵਾਲੀ ਗਲੀ ਹੈਗੀ ਹੈ। ਇੱਥੇ ਬਹੁਤ ਜ਼ਿਆਦਾ ਜੈਨ ਮਤ ਦੇ ਲੋਕ ਕਿਆਮੇ ਪਾਕਿਸਤਾਨ ਤੋਂ ਪਹਿਲੇ ਆਬਾਦ ਸਨ ਤੇ ਇਹ ਇੱਕ ਐਸਾ ਘਰ ਹੈ ਜਿਹੜਾ 4-5 ਮੰਜ਼ਲਾ ਹੈ। ਪੂਰੇ ਪਸਰੂਰ ਦਾ ਨਜ਼ਾਰਾ ਹੈ ਇਹਦੀ ਛੱਤ ਤੋਂ ਕੀਤਾ ਜਾ ਸਕਦਾ ਸੀ। ਇਹ ਅੱਜ ਵੀ ਮੌਜੂਦ ਹੈ। ਇਹਦੇ ਬਹੁਤ ਜ਼ਿਆਦਾ ਖਿੜਕੀਆਂ ਦਰਵਾਜ਼ੇ ਨੇ, ਹਰ ਕਮਰੇ 'ਚ ਤਕਰੀਬਨ 12 ਖਿੜਕੀਆਂ ਦਰਵਾਜ਼ੇ ਲੱਗੇ ਨੇ ਔਰ ਉਹਨਾਂ ਦਾ ਮਕਸਦ ਸੀ ਕਿ ਹਵਾਦਾਰ ਕਮਰੇ ਬਣਾਏ ਜਾਣ। ਲਾਈਟ ਨਹੀਂ ਸੀ ਉਦੋਂ ਹੁੰਦੀ ਤੇ ਲਾਈਟ ਦਾ ਇੰਤਜ਼ਾਮ ਪ੍ਰੋਪਰ ਹੋ ਸਕੇ। ਜਨਾਬ ਇਹਦੀ ਅੱਜ ਵੀ ਬੜੀ ਅੱਛੀ ਹਾਲਤ ਨੂੰ ਬੜੀ ਖੁਸ਼ੀ ਹੋਈ ਹੈ ਵੇਖ ਕੇ ਕਿ ਜਿਨ੍ਹਾਂ ਦੇ ਕੋਲ ਵੀ ਇਹ ਹਵੇਲੀ ਹੈਗੀ ਹੈ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਮੇਨਟੇਨ ਕਰਕੇ ਰੱਖੀ ਹੈ। ਰਿਹਾਇਸ਼ਾਂ ਹੈਗੀਆਂ ਨੇ, ਇਹ ਕੁਝ ਫਲੋਰ ਖਾਲੀ ਸਨ, ਉਹਦੇ ਵਿੱਚ ਫਿਰ ਤੁਹਾਨੂੰ ਮਾਲਕ ਜਿਹੜਾ ਇਸ ਹਵੇਲੀ ਦਾ ਉਹਦੀ ਇਜਾਜ਼ਤ ਦੇ ਨਾਲ ਇਸ ਥੋੜਾ ਜਿਹਾ ਦਰਸ਼ਨ ਕਰਾ ਰਿਹਾ, ਤੁਹਾਨੂੰ ਪਤਾ ਚੱਲੇ ਤੁਹਾਨੂੰ ਕਿ ਉਸ ਦੌਰ ਦੇ ਵਿੱਚ ਅੱਜ ਤੋਂ 100 ਸਾਲ ਤੋਂ ਵੀ ਜ਼ਿਆਦਾ ਮੇਰੀ ਅਰਸਾ ਹੋ ਗਿਆ ਹੈ, ਉਦੋਂ ਫੰਨੇ ਤਾਮੀਰ ਉਹਦਾ ਸ਼ਾਹਕਾਰ ਅੱਜ ਤੱਕ ਅਗਰ ਮੌਜੂਦ ਹੈ ਤੇ ਉਹਦੀ ਕੀ ਵਜੂਹਾਤ ਨੇ। ਅੱਜ ਵੀ ਅਗਰ ਤੁਸੀਂ ਦੇਖੋ ਤੇ ਲੱਗਦਾ ਕਿ ਹੁਣ ਹੀ ਹਵੇਲੀ ਬਣੀ ਹੈ ਤੇ ਤੁਹਾਨੂੰ ਨਜ਼ਾਰਾ ਕਰਾਣੇ ਇਹਦੇ ਕਮਰਿਆਂ ਦਾ। ਇਹ ਜਨਾਬ ਦੇਖੋ ਸ਼ਾਹਕਾਰ, ਕਿਆ ਬਾਤ ਹੈ। ਪਸਰੂਰ ਸ਼ਹਿਰ ਦੇ ਵਿੱਚ ਬਹੁਤ ਹੀ ਵੱਡੀ ਉੱਚੀ ਹਵੇਲੀ ਅੱਜ ਵੀ ਆਪਣੀ ਅਸਲੀ ਹਾਲਤ ਵਿੱਚ ਮੌਜੂਦ ਹੈ। ਇਹ ਦੇਖੋ ਜਨਾਬ, ਇਹ ਵੀ ਇਹਦੇ ਦਰਵਾਜ਼ੇ ਨੇ ਤੇ ਫਰੰਟ ਸਾਈਡ ਯਾਨੀ ਕਿ ਇਹਦੀ ਸਾਈਡ ਦੀ ਗਲੀ ਹੈ ਤੇ ਇਹਦਾ ਫਰੰਟ ਸਾਈਡ ਤੇ ਦਰਵਾਜ਼ਾ ਤੁਹਾਨੂੰ ਉਹ ਵੀ ਵਿਖਾ ਦੇਣਾ, ਲੇਕਿਨ ਇਹ ਤੁਹਾਨੂੰ ਥੋੜਾ ਵਿਖਾ ਦਈਏ ਕਿ ਇਹ ਦੇਖੋ ਪਿੱਲਰ ਲੱਗੇ ਨੇ ਉੱਤੇ ਤੱਕ। ਵੇਖੋ ਜਨਾਬ, ਖਿੜਕੀਆਂ, ਦਰਵਾਜ਼ੇ, ਰੋਸ਼ਨਦਾਨ। ਇਹ ਜਨਾਬ ਇਹਦੀਆਂ ਖਿੜਕੀਆਂ ਗਰਾਊਂਡ ਫਲੋਰ ਤੇ ਇਹ ਇਹਦਾ ਦਰਵਾਜ਼ਾ ਜਿਹੜਾ ਮੇਨ ਸਾਈਡ ਤੇ ਖੁੱਲਦਾ ਹੈ। ਇਹ ਜਨਾਬ ਦੇਖੋ ਖਿੜਕੀਆਂ, ਦਰਵਾਜ਼ੇ, ਰੋਸ਼ਨਦਾਨ ਤੇ ਇਹ ਦੇਖੋ ਜਨਾਬ 4-5 ਮੰਜ਼ਲਾ ਰਿਹਾਇਸ਼ੀ ਬਿਲਡਿੰਗ ਸੀ, ਮਹੱਲ ਨਵਾਂ ਬਿਲਡਿੰਗ। ਤੇ ਇਹ ਜਨਾਬ ਦੇਖੋ ਅੱਜ ਵੀ ਇਹਦੇ ਮਨਾਰ ਪਿੱਲਰ ਅਸਲੀ ਹਾਲਤ 'ਚ ਮੌਜੂਦ ਨੇ। ਇਹ ਦੇਖੋ ਕਿਆ ਬਾਤ ਹੈ। ਲੋ ਜੀ ਦੋਸਤੋ, ਇਹ ਬਿਲਡਿੰਗ ਇਹਦਾ ਅਕਬੀ ਦਰਵਾਜ਼ਾ ਬੈਕ ਸਾਈਡ ਤੋਂ ਤੇ ਅੰਦਰ ਜਾਣ ਦੀ ਕੋਸ਼ਿਸ਼ ਕਰਨਾ, ਲੇਕਿਨ ਤੁਹਾਨੂੰ ਥੋੜੀ ਜਿਹੀ ਇੱਕ ਚੀਜ਼ ਵਿਖਾਲਦਾ ਕਿ ਦੇਖੋ ਇਹ ਬਾਸਕਟ ਹੈਗੀ ਏ ਤੇ ਉਤਲੇ ਫਲੋਰ ਤੇ ਜਾਂਦੀ ਤਾਂ ਕਿ ਸਮਾਨ ਸਮੂਨ ਲੈਣ ਵਾਸਤੇ, ਜਿਸ ਤਰ੍ਹਾਂ ਬੀਬੀਆਂ ਭੈਣਾਂ ਸਾਡੀਆਂ ਜਿਹੜੀਆਂ ਨੇ ਥੱਲੇ ਆਉਣ ਦੇ ਬਜਾਏ ਪੁਰਾਣੇ ਜ਼ਮਾਨੇ 'ਚ ਥੱਲੇ ਬਾਸਕਟ ਤੇ ਪੈਸੇ ਘੱਲਦੀਆਂ ਹੁੰਦੀਆਂ ਸਨ ਤੇ ਜਿਹੜਾ ਸ਼ਾਪ ਚੀਜ਼ਾਂ ਵੇਚਣ ਵਾਲੀ 'ਚ ਚੀਜ਼ਾਂ ਸੌਦਾ ਪਾ ਕੇ ਤੇ ਉੱਤੇ ਖਿੱਚ ਲਿਆ ਜਾਂਦਾ ਸੀ। ਤੇ ਇਹ ਜਨਾਬ ਇਹਦਾ ਮੇਨ ਦਰਵਾਜ਼ਾ ਦੇਖੋ, ਕਿੱਡੀ ਚੌੜੀ ਦੀਵਾਰ, ਓਰੀਜਨਲ ਦਰਵਾਜ਼ਾ ਅੱਜ ਵੀ ਮੌਜੂਦ ਹੈ ਮਾਸ਼ਾਅੱਲਾ, ਬਹੁਤ ਅੱਛੀ ਹਾਲਤ ਦੇ ਵਿੱਚ। ਇਹ ਅੱਗੇ ਛੋਟੇ ਜਿਹਾ ਆ ਗਿਆ ਤਾਂ ਜਿਹੜਾ ਹੈਗਾ ਗੈਲਰੀ ਟਾਈਪ ਤੇ ਉੱਤੇ ਬਾਲੇ ਦੇਖੋ ਜਨਾਬ, ਬਿਲਕੁਲ ਓਰੀਜਨਲ। ਤੇ ਇਹ ਨਾਲ ਰੋਸ਼ਨਦਾਨ। ਇਹ ਅੱਗੇ ਫਿਰ ਦਰਵਾਜ਼ਾ ਆ ਗਿਆ, ਠੀਕ ਹੈ ਨਾ। ਇੱਧਰ ਕਮਰਾ ਹੈ ਕਿਉਂਕਿ ਬਹੁਤ ਜ਼ਿਆਦਾ ਕਮਰੇ ਨੇ ਇਹਦੇ ਵਿੱਚ। ਇੱਕ ਇਹ ਕਮਰਾ ਆ ਗਿਆ ਤੇ ਇਹ ਅੱਗੇ ਮੇਨ ਗਲੀ ਹੈ। ਥੋੜਾ ਜਿਹਾ ਤੁਹਾਨੂੰ ਮੈਂ ਇੱਧਰ ਕਰਦਾ, ਇਹ ਮੇਨ ਗਲੀ ਦਾ ਵਿਊ ਜਿਹੜਾ ਅੱਗੇ ਤੁਹਾਨੂੰ ਦਿਖਾਇਆ। ਤੇ ਇਹ ਮਜ਼ੀਦ ਥੱਲੇ ਜਾਣ ਵਾਸਤੇ ਸੀੜੀਆਂ, ਲੇਕਿਨ ਅਸੀਂ ਫਿਲਹਾਲ ਤੁਹਾਨੂੰ ਉੱਤੇ ਨੂੰ ਖੜ ਕੇ ਨਾ ਇਹ ਦੇਖੋ ਜਨਾਬ, ਇਹ ਸਾਰੇ ਜਿਹੜੇ ਨਾ ਉਹ ਪੁਰਾਣੀ ਲੱਕੜ ਲੱਗੀ ਤੇ ਇਹ ਦੇਖੋ ਕਿੱਡੀ ਖੂਬਸੂਰਤ ਨਕਸ਼ਨਕਾਰੀ ਹੋਈ ਹੈ ਉਸ ਦੌਰ ਦੀ ਜਨਾਬ, ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਦੀ। ਤੇ ਇਹ ਜਨਾਬ ਇੱਕ ਬਾਲਕੋਨੀ ਦਾ ਮੰਜ਼ਰ ਤੁਹਾਨੂੰ ਦਿਖਾ ਰਿਹਾ।
ਇਹ ਦੇਖੋ ਨਾ ਓਰੀਜਨਲ ਇਹਦੇ ਪੱਥਰ ਇਹ ਜਿਹੜੇ ਲੱਗੇ ਨੇ ਇੱਟਾਂ ਦੇ ਥੰਮ ਬਣਾਏ ਸੀ, ਇੱਟਾਂ ਕੱਟ ਕੇ ਫਿਰ ਉੱਤੇ ਚੂਨੇ ਦਾ ਜਿਹੜਾ ਸੀਮੈਂਟ ਉਹ ਬਣਾ ਕੇ ਤੇ ਇਹ ਲਾਇਆ। ਠੀਕ ਹੈ ਨਾ, ਇਹ ਖੂਬਸੂਰਤ ਸ਼ਾਹਕਾਰ। ਠੀਕ ਹੈ, ਤੇ ਇਹ ਜਨਾਬ ਹਿਫਾਜ਼ਤੀ ਤੌਰ ਤੇ ਸੀੜੀਆਂ ਦੇ ਚਾਰੋਂ ਤਰਫ ਉਹਨਾਂ ਨੇ ਜੰਗਲਾ ਲਾਇਆ ਕਿਉਂਕਿ ਰਹਾਇਸ਼ੀ ਬਿਲਡਿੰਗ ਸੀ, ਬੱਚੇ ਬੁੱਚੇ ਡਿੱਗਣ ਨਾ। ਤੇ ਇਹ ਦੇਖੋ ਕਮਰੇ ਹੀ ਕਮਰੇ ਨੇ। ਤੇ ਇਹ ਜਨਾਬ ਤੁਹਾਨੂੰ ਇੱਕ ਕਮਰਾ ਵੀ ਅਸੀਂ ਦਿਖਾ ਦਿੰਦੇ ਹਾਂ ਕਿ ਅੱਜ ਜਨਾਬ ਇਹ ਦੇਖੋ ਵਾਹ ਜੀ। ਤੇ ਇਹ ਛੋਟੀ ਜਿਹੀ ਫੇਅਰ ਗੈਲਰੀ ਹੈ, ਯਾਨੀ ਦੇਖੋ ਤੁਸੀਂ ਕਿ ਇਹ ਕਮਰੇ ਤੋਂ ਪਹਿਲੇ ਛੋਟੇ ਦਾ ਦਰਵਾਜ਼ਾ ਖੋਲ੍ਹੇ ਤੇ ਦੋ ਕਮਰੇ ਫੇਅਰ ਨੇ ਵਿੱਚ। ਤੇ ਇਹ ਜਨਾਬ ਆ ਗਿਆ ਬੁਰਜੀ ਖਾਨਾ, ਇਹ ਕਿਚਨ ਆ ਗਿਆ ਦਾ। ਠੀਕ ਹੈ ਨਾ, ਕੀ ਬਾਤ ਹੈ ਜੀ। ਤੇ ਇਹ ਕਿਚਨ ਦੀ ਅਲਮਾਰੀਆਂ, ਕਿਉਂਕਿ ਹੁਣ ਇੱਥੇ ਰਿਹਾਇਸ਼ ਕਿਸੇ ਦੀ ਨਹੀਂ, ਇਸ ਲਈ ਖਾਲੀ ਪਈਆਂ ਨੇ, ਨਿਸ਼ਾਨੀਆਂ ਬਜ਼ੁਰਗਾਂ ਦੀਆਂ ਜਿਹੜਾ ਕੋਈ ਇੱਥੇ ਰਹਿੰਦਾ ਹੋਏਗਾ। ਤੇ ਇਹ ਅੱਗੇ ਆ ਗਿਆ ਦੂਸਰਾ ਦਰਵਾਜ਼ਾ ਇਹਦਾ ਬਿਲਕੁਲ ਨਾਲ ਹੀ। ਅੱਛਾ ਦੀ ਖਾਸ ਗੱਲ ਇਹ ਕਿ ਦੇਖੋ ਫਰਸ਼ ਜਿਹੜਾ ਨਾ ਉਹ ਬਕਾਇਦਾ ਚਿੱਟੇ ਸੀਮੈਂਟ ਦੀ ਡਿਜ਼ਾਈਨਿੰਗ ਉਹਦੇ ਤੇ ਹੋਈ ਆ। ਦੇਖੋ ਤੁਸੀਂ ਜਸਟ ਇਹ ਫਰਸ਼ ਹੀ ਨਹੀਂ ਬਲਕਿ ਡਿਜ਼ਾਈਨਿੰਗ ਵਾਲਾ ਫਰਸ਼ ਹੈ, ਯਾਨੀ ਕਿ ਕਿਸੇ ਰਈਸ ਦਾ ਇੱਕ ਬੰਗਲਾ ਹੁੰਦਾ ਸੀ। ਤੇ ਇਹ ਖਿੜਕੀਆਂ ਦੇਖੋ, ਪੂਰਾ ਕਮਰਾ ਦੋਸਤੋ ਖਿੜਕੀਆਂ ਨਾਲ ਇਸ ਲਈ ਭਰਿਆ ਦਾ ਕਿ ਉਹ ਵੀ ਦੇਖੋ ਦੀਵਾਰਾਂ ਥੋੜੀਆਂ ਖਿੜਕੀਆਂ ਜ਼ਿਆਦਾ ਨੇ ਕਿ ਉਦੋਂ ਹਵਾ ਦੀ ਜ਼ਰੂਰਤ ਹੁੰਦੀ ਸੀ, ਪੱਖੇ ਨਹੀਂ ਸੀ, ਬਿਜਲੀ ਨਹੀਂ ਸੀ, ਲਾਈਟ ਚਾਹੀਦੀ ਹੁੰਦੀ ਸੀ, ਹਵਾ ਚਾਹੀਦੀ ਹੁੰਦੀ ਸੀ। ਤੇ ਇਹ ਉਹਦੀਆਂ ਤੁਹਾਨੂੰ ਜਿਹੜੀਆਂ ਨਾ ਦੇਖੋ ਤੁਸੀਂ, ਤੇ ਉਹੀ ਓਰੀਜਨਲ ਛੱਤਾਂ। ਇਹ ਪਸਰੂਰ ਦੇ ਵਿੱਚ ਬਹੁਤ ਵੱਡੀ ਬਿਲਡਿੰਗ ਹੈ ਜਿਹੜੀ ਅੱਜ ਵੀ ਕਾਬਲ ਇਸਤੇਮਾਲ ਰਿਹਾਇਸ਼ ਦੇ ਕਾਬਲ ਹੈ, ਔਰ ਇਹਦੇ ਵਿੱਚ ਫੈਮਲੀਆਂ ਕੁਝ ਫਲੋਰਸ ਨੇ ਜਿਨ੍ਹਾਂ ਤੇ ਰਹਿੰਦੀਆਂ ਵੀ ਨੇ। ਤੇ ਇਹ ਹੁਣ ਥੋੜਾ ਜਿਹਾ ਜਨਾਬ ਤੁਹਾਨੂੰ ਇੱਥੋਂ ਵਿਊ ਦਿਖਾ ਰਹੇ ਆ। ਇਹ ਦੇਖੋ ਹਰ ਕਮਰਾ ਖਿੜਕੀਆਂ ਦਰਵਾਜ਼ਿਆਂ ਦੇ ਨਾਲ ਭਰਿਆ ਸੀ। ਇਹ ਦੇਖੋ ਤੇ ਇਹ ਜਨਾਬ ਬਾਲਕੋਨੀਆਂ ਨੇ ਅੱਜ ਵੀ ਇਸ ਕਾਬਲ ਹੈ ਨਹੀਂ ਕਿ ਇਹਨਾਂ ਦੇ ਤੁਸੀਂ ਖੜੇ ਹੋ ਸਕਦੇ ਹੋ। ਇਹ ਦੇਖੋ ਖੂਬਸੂਰਤ ਸ਼ਾਹਕਾਰ ਸਾਡੇ ਪਸਰੂਰ ਸ਼ਹਿਰ ਦਾ। ਤੇ ਜਨਾਬ ਇਹ ਦੇਖੋ ਛੱਤਾਂ ਦੇਖੋ, ਲੱਗਦਾ ਕਿ ਤੁਸੀਂ ਇਹ ਤਕਰੀਬਨ ਹੁਣ ਬਣਾਈਆਂ ਨੇ, ਦਿਆਰੀ ਛਤੀਰੀਆਂ ਬਾਲੇ ਤੇ ਅਲਮਾਰੀਆਂ ਵਿੱਚ ਬਣੀਆਂ ਨੇ, ਦਰਵਾਜ਼ੇ ਬਣੇ ਨੇ। ਇਹ ਦਰਵਾਜ਼ਾ ਬਾਹਰ ਬਾਲਕੋਨੀ ਨੂੰ ਉਦੋਂ ਖੁੱਲਦਾ ਹੈ, ਸੀੜੀਆਂ ਵਾਲੀ ਸਾਈਡ ਨੂੰ, ਇਹ ਦਰਵਾਜ਼ਾ ਅੰਦਰ ਨੂੰ। ਇਹ ਦੇਖੋ ਦਰਵਾਜ਼ਾ ਖਿੜਕੀ ਬਣੀ ਹੈ, ਨਾਲ ਹੀ ਥੱਲੇ ਇੱਕ ਛੋਟੀ ਰੋਸ਼ਨਦਾਨ ਟਾਈਪ ਬਣਿਆ। ਠੀਕ ਹੈ ਨਾ, ਇਹ ਇਹਦੀ ਸਾਈਡ ਵਾਲੀ ਆ ਗਈ ਦੀਵਾਰ। ਇਹ ਜਿਹੜੇ ਜਨਾਬ ਇਹ ਦੇਖੋ ਤੁਸੀਂ ਇੱਥੇ ਮਨਾਜ਼ਰ ਦੇਖ ਰਹੇ ਹੋ, ਇਹ ਬਿਲਕੁਲ ਓਰੀਜਨਲ ਨੇ। ਪਤਾ ਨਹੀਂ ਕਿੰਨਾ ਅਰਸਾ ਇਹਨੂੰ ਹੋ ਗਿਆ ਇਸ ਖੂਬਸੂਰਤ ਸ਼ਾਹਕਾਰ ਨੂੰ ਬਣਿਆ। ਤੁਹਾਨੂੰ ਇਹ ਵੀਡੀਓ ਵਿਖਾਉਣ ਦਾ ਮਕਸਦ ਇਹ ਵੀ ਕਿ ਦੇਖੋ ਜਿਨ੍ਹਾਂ ਲੋਕਾਂ ਇਹ ਬਣਾਈਆਂ, ਜਿਨ੍ਹਾਂ ਲੋਕਾਂ ਨੇ ਆਪਣੀ ਫੈਮਿਲੀ ਇੱਥੇ ਰਿਹਾਇਸ਼ ਵਾਸਤੇ ਉਹਨਾਂ ਨੂੰ ਇਹ ਛੱਤ ਮੁਹੱਈਆ ਕੀਤੀ, ਲੇਕਿਨ ਫਿਰ ਵੰਡ ਹੋਈ, ਸਭ ਕੁਝ ਛੱਡ ਛਡਾ ਕੇ ਜਾਣਾ ਪੈ ਗਿਆ ਔਰ ਅੱਜ ਪਤਾ ਨਹੀਂ ਕਿੱਥੇ ਨੇ, ਕੌਣ ਲੋਕ ਸਨ। ਇਹ ਜਨਾਬ ਬਿਲਡਿੰਗ ਹੈਗੀ ਮਹੱਲਾ ਬਾਬੜੀਆਂ, ਯਾਨੀ ਜੈਨ ਮਹੱਲਾ ਪਸਰੂਰ ਸ਼ਹਿਰ। ਇੱਥੇ ਬਹੁਤ ਜ਼ਿਆਦਾ ਰਿਚ ਜੈਨ ਜਿਹੜੇ ਨਾ ਜੈਨ ਮਤ ਦੇ ਲੋਕ ਰਹਿੰਦੇ ਹੁੰਦੇ ਸਨ। ਇਹ ਉਹਨਾਂ ਦੀਆਂ ਰਿਹਾਇਸ਼ਗਾਹਾਂ, ਉਹਨਾਂ ਦੀਆਂ ਫੈਮਲੀਜ਼ ਇੱਥੇ ਹੁੰਦੀਆਂ ਸਨ। ਤੇ ਇਹ ਦੇਖੋ ਜਨਾਬ ਕਿਚਨ ਵੀ ਹੈ। ਇਹ ਦੇਖੋ ਛੱਤ ਤੇ ਛੱਤ ਉੱਤੇ ਪਤਾ ਨਹੀਂ ਕੀ ਉੱਤੇ ਮੋਰਾ ਜਿਹਾ ਬਣਿਆ, ਇਹ ਕਾਹਦੇ ਵਾਸਤੇ ਤੇ ਕੋਈ ਮੈਨੂੰ ਸਮਝ ਨਹੀਂ ਹੈਗੀ। ਇਹ ਉਹ ਜਿਹੜੀ ਬਾਲਕੋਨੀ ਬਣੀ ਹੈ ਤੇ ਦੇਖੋ ਉੱਤੇ ਮਜ਼ੀਦ ਸੀੜੀਆਂ ਜਾਈ ਜਾ ਰਹੀਆਂ ਨੇ। ਇਹ ਜਨਾਬ ਦੇਖੋ ਕੋਈ ਸਰੀਆ ਇਹਨਾਂ ਦੇ ਵਿੱਚ ਨਹੀਂ ਹੈਗਾ, ਸਿਰਫ ਇਹ ਸਪੋਰਟਾਂ ਲੱਗੀਆਂ ਨੇ, ਇਹਨਾਂ ਨੂੰ ਐਂਗਲ ਲੱਗੇ ਨੇ। ਤੇ ਇਸ ਤੋਂ ਇਲਾਵਾ ਜਨਾਬ ਇਹ ਦੇਖੋ ਰੋਸ਼ਨਦਾਨ, ਸਮਾਨ ਰੱਖਣ ਵਾਸਤੇ ਜਿਹੜੇ ਛੱਤਾਂ ਹੁੰਦੇ ਨੇ। ਠੀਕ ਹੈ ਨਾ, ਇਹ ਬੰਦ ਵੀ ਹੋ ਸਕਦਾ ਹੈ। ਇਹ ਦੇਖੋ ਜਨਾਬ ਸੀੜੀਆਂ, ਵਾਹ ਜੀ ਵਾਹ। ਤੇ ਇਹ ਦੇਖੋ ਰੋਸ਼ਨਦਾਨ ਬਣੇ ਤੇ ਲੱਕੜੀ ਦਾ ਕੰਮ ਮੈਂ ਵੇਖਿਆ ਨਾ, ਵੇਖੋ ਜਨਾਬ ਕਿੰਨਾ ਖੂਬਸੂਰਤੀ ਨਫਾਸਤ ਨਾਲ ਹੋਇਆ ਹੈ। ਇਹ ਦੋਸਤੋ ਤੁਸੀਂ ਦੇਖ ਸਕਦੇ ਹੋ, ਇਹ ਇਹਦੀ ਇੱਕ ਸਾਈਡ ਵਾਲਾ ਤੁਹਾਨੂੰ ਏਰੀਆ ਦਿਖਾ ਰਹੇ ਆ। ਠੀਕ ਹੈ ਨਾ, ਉਹ ਫਰੰਟ ਆ, ਸਾਈਡ ਤੇ ਫਰੰਟ ਆ ਜਾਏਗਾ। ਇਹ ਇਹਦੀ ਸਾਈਡ ਹੈਗੀ ਹੈ ਤੇ ਸਾਈਡ ਵੀ ਤੁਸੀਂ ਦੇਖ ਲਓ ਕਿ ਜਨਾਬ ਇਹਦੇ ਰੋਸ਼ਨਦਾਨ ਤੇ ਇਹ ਖੂਬਸੂਰਤੀ ਦੇ ਨਾਲ ਬਣੇ ਇਹਦੇ ਇੱਟਾਂ ਦੇ ਥੰਮ। ਤੇ ਇਹ ਜਨਾਬ ਤੁਸੀਂ ਦੇਖੋ ਉੱਤੇ ਕਿੰਨੇ ਰੋਸ਼ਨਦਾਨ ਖਿੜਕੀਆਂ ਵਾਰੀਆਂ ਮੌਜੂਦ ਨੇ। ਇਹ ਦੇਖੋ ਜਨਾਬ ਇਹ ਇਹਦਾ ਫਰੰਟ ਆ ਗਿਆ ਤੇ ਫਰੰਟ ਦਾ ਤੁਹਾਨੂੰ ਇੱਕ ਸੀਨ ਮੈਂ ਦਿਖਾ ਦੇਣਾ। ਇਹ ਦੇਖੋ ਜਨਾਬ ਇਹ ਤਕੋਨ ਹੈਗੀ ਹੈ,
ਇੱਕ ਗਲੀ ਇੱਧਰ ਜਾਂਦੀ ਹੈ, ਗਲੀ ਬਾਬੜੀਆਂ, ਤੇ ਇਧਰੋਂ ਦੀ ਤੁਹਾਨੂੰ ਅੰਦਰ ਜਾ ਕੇ ਤੇ ਬੈਕ ਸਾਈਡ ਤੇ ਵੀ ਇੱਕ ਦਰਵਾਜ਼ਾ ਤੇ ਇੱਕ ਦਰਵਾਜ਼ਾ ਇਹ ਦੇ, ਤੇ ਇਹ ਉੱਤੇ ਫਲੋਰ ਸਾਰੇ ਅੱਜ ਵੀ ਕਾਬਲੇ ਰਿਹਾਇਸ਼ ਨੇ। ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਪਸਰੂਰ ਸ਼ਹਿਰ, ਉਹਦੇ ਵਿੱਚ ਬਹੁਤ ਹੀ ਤਾਰੀਖੀ ਬੁਲੰਦੋਬਾਲਾ ਇਮਾਰਤ ਜਿਹਦਾ ਤੁਹਾਨੂੰ ਇੱਕ ਵਿਊ ਦਿਖਾਇਆ, ਅੰਦਰ ਦਿਖਾਇਆ ਕਿ ਅੱਜ ਵੀ ਬੜੀ ਖੂਬਸੂਰਤ ਹਾਲਤ 'ਚ ਇਹ ਜਨਾਬ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਦੋਸਤਾਂ ਨਾਲ ਸ਼ੇਅਰ ਕਰੋ, ਔਰ ਇਹ ਹਵੇਲੀ ਦੇ ਅਗਰ ਮਾਲਕ ਉਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਕੁਝ ਦੱਸਿਆ ਤੇ ਇਹ ਉਹਨਾਂ ਨੂੰ ਵਹਾ ਲਓ ਤਾਂ ਕਿ ਪਤਾ ਚੱਲ ਸਕੇ ਕਿ ਅਸਲ ਇਸ ਘਰ ਦੇ ਵਾਸੀ ਕੌਣ ਸਨ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।